ਦੁਨੀਆ ਦੇ ਹਰ ਮੁਲਕ, ਮਜ਼ਹਬ, ਕਲਚਰ ਦੇ ਵਿੱਚ ਥੋੜਾ ਬਹੁਤ ਡਿਫਰੈਂਸ ਜ਼ਰੂਰ ਹੈ, ਪਰ ਇੱਕ ਗੱਲ ਐਸੀ ਹੈ ਜਿਹਦੇ ਉੱਤੇ ਸਾਰੀ ਦੁਨੀਆ ਦੇ ਮੁਲਕ ਤੇ ਕਲਚਰ ਐਗਰੀ ਨੇ ਤੇ ਉਹ ਹੈ ਹਫਤੇ ਦੇ ਵਿੱਚ 7 ਦਿਨ। ਨਾ ਇੱਕ ਦਿਨ ਵੱਧ ਨਾ ਇੱਕ ਦਿਨ ਘੱਟ, ਪੂਰੇ 7 ਦਿਨ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਸੇ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ। ਦੁਨੀਆ ਦੇ ਕਿਸੇ ਵੀ ਮਜ਼ਹਬ ਦੀ ਗੱਲ ਕਰ ਲਵੋ, ਭਾਵੇਂ ਉਹ ਕ੍ਰਿਸਚੀਅਨ ਹੋਵੇ, ਯਹੂਦੀ, ਸਿੱਖ, ਮੁਸਲਮਾਨ, ਹਿੰਦੂ ਜਾਂ ਫਿਰ ਦੁਨੀਆ ਦੇ ਕਿਸੇ ਵੀ ਲੋਕਾਂ ਦੀ ਗੱਲ ਕਰ ਲਵੋ, ਭਾਵੇਂ ਉਹ ਏਸ਼ੀਅਨ ਹੋਣ, ਅਮਰੀਕਨ, ਯੂਰਪੀਅਨ ਜਾਂ ਅਫਰੀਕਨ, ਚਾਈਨਾ ਤੋਂ ਲੈ ਕੇ ਅੰਟਾਰਕਟਿਕਾ ਤੱਕ, ਸਭ ਦੇ ਹਫਤੇ ਦੇ ਵਿੱਚ 7 ਦਿਨ ਨੇ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਕਿਉਂ 7 ਦਿਨਾਂ ਅੰਦਰ ਐਸੀ ਕਿਹੜੀ ਗੱਲ ਹੈ ਕਿ ਸਾਰੇ ਹੀ ਲੋਕ ਹਫਤੇ ਦੇ 7 ਦਿਨਾਂ ਤੇ ਐਗਰੀ ਕਰਦੇ ਨੇ। ਜੇ ਅਸੀਂ ਹਜ਼ਾਰਾਂ ਸਾਲ ਪਿੱਛੇ ਚਲੇ ਜਾਈਏ ਤੇ ਲੋਕਾਂ ਕੋਲ ਟਾਈਮ ਵੇਖਣ ਲਈ ਨਾ ਘੜੀਆਂ ਸਨ ਤੇ ਨਾ ਮੋਬਾਈਲ ਫੋਨ। ਉਹ ਟਾਈਮ ਦਾ ਅੰਦਾਜ਼ਾ ਲਾਉਣ ਲਈ ਸੂਰਜ ਤੇ ਚੰਦ ਦੀ ਹਰਕਤ ਤੇ ਉਹਨਾਂ ਦੇ ਡੁੱਬਣ ਤੇ ਚੜ੍ਹਨ ਦੇ ਨਾਲ ਲਾਉਂਦੇ ਸਨ। ਕਦੀਮ ਰੀਤਾਂ ਤੇ ਰਵਾਇਤਾਂ ਮੁਤਾਬਕ ਬਾਬਲ ਦੇ ਲੋਕਾਂ ਨੇ ਅਸਮਾਨਾਂ ਤੇ ਸੂਰਜ ਤੇ ਚੰਦ ਪਾ ਕੇ 7 ਸਿਆਰੇ ਵੇਖੇ। ਉਹ ਸਮਝਦੇ ਸਨ ਕਿ ਹਰ ਸਿਆਰੇ ਦੇ ਕੋਲ ਕੁਝ ਅਜਿਹੀਆਂ ਤਾਕਤਾਂ ਨੇ ਜਿਹੜੀਆਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬੜਾ ਅਹਿਮ ਕਿਰਦਾਰ ਅਦਾ ਕਰਦੀਆਂ ਨੇ। ਇਸ ਕਾਰਨ ਉਹਨਾਂ ਇਹਨਾਂ ਸਿਆਰਿਆਂ ਨੂੰ ਪੂਜਣਾ ਸ਼ੁਰੂ ਕਰ ਦਿੱਤਾ। ਉਹਨਾਂ ਸਿਆਰਿਆਂ ਵਿੱਚੋਂ ਦੇਵੀ ਤੇ ਦੇਵਤਾ ਦੇ ਨਾਂ ਉਹਨਾਂ ਨੇ ਆਪਣੇ ਕੋਲੋਂ ਰੱਖ ਦਿੱਤੇ। ਉਹਨਾਂ ਵਿੱਚੋਂ ਇੱਕ ਇਨਸਾਫ ਦਾ ਦੇਵਤਾ ਸੀ, ਇੱਕ ਮੁਹੱਬਤ ਦਾ ਦੇਵਤਾ ਸੀ, ਇੱਕ ਪੈਸੇ ਦਾ। ਉਹਨਾਂ ਦਾ ਖਿਆਲ ਸੀ ਭਈ ਇਹ ਖੁਦਾ ਉਹਨਾਂ ਦੀ ਦਿਨ ਰਾਤ ਨਿਗਰਾਨੀ ਕਰਦੇ ਨੇ। ਇਸ ਕਾਰਨ ਉਹਨਾਂ ਨੇ ਹਰ ਦੇਵਤਾ ਨੂੰ ਇੱਕ ਦਿਨ ਦੇ ਦਿੱਤਾ, ਯਾਨੀ 7 ਸਿਆਰੇ, 7 ਦੇਵਤਾ ਤੇ 7 ਦਿਨ। ਜਿਸ ਤਰ੍ਹਾਂ ਮੂਨ ਡੇ, ਮਾਰਸ ਡੇ, ਮਰਕਰੀ ਡੇ, ਜੂਪੀਟਰ ਡੇ, ਵੀਨਸ ਡੇ, ਸੈਟਰਡੇ ਤੇ ਇਸੇ ਤਰ੍ਹਾਂ ਸਨ ਡੇ, ਯਾਨੀ ਸੂਰਜ ਤੋਂ ਸਨ ਡੇ। ਇਹ ਲੋਕ ਬਾਬਲ ਦੇ ਉਹ ਲੋਕ ਸਨ ਜਿਨ੍ਹਾਂ ਹਫਤੇ ਦੇ ਵਿੱਚ ਇਹ 7 ਦਿਨਾਂ ਦਾ ਕਨਸੈਪਟ ਪੇਸ਼ ਕੀਤਾ। ਇਹ ਨਿਜ਼ਾਮ ਇੰਨਾ ਪਪੂਲਰ ਹੋਇਆ ਕਿ ਚਾਈਨਾ ਤੋਂ ਲੈ ਕੇ ਅਮਰੀਕਾ ਤੇ ਅਫਰੀਕਾ ਤੋਂ ਲੈ ਕੇ ਆਸਟ੍ਰੇਲੀਆ ਤੱਕ ਪਹੁੰਚ ਗਿਆ। ਇਹ ਤੇ ਸੀ ਬਾਬਲ ਦੇ ਲੋਕਾਂ ਦੀ ਗੱਲ। ਮੁਸਲਮਾਨਾਂ ਦੇ ਕੈਲੰਡਰ ਮੁਤਾਬਕ ਜੁਮੇ ਨੂੰ ਹਫਤੇ ਦਾ ਪਹਿਲਾ ਦਿਨ ਮੰਨਿਆ ਜਾਂਦਾ ਹੈ। ਇਸ ਲਈ ਇਸਲਾਮੀ ਹਕੂਮਤ ਵਾਲੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਇਸ ਦਿਨ ਨੂੰ ਮੁਬਾਰਕ ਜਾਣਦਿਆਂ ਹੋਇਆ ਛੁੱਟੀ ਹੁੰਦੀ ਏ। ਹਫਤਾ ਫਾਰਸੀ ਦੇ ਲਫ਼ਜ਼ ਹਫਤ ਯਾਨੀ 7 ਤੋਂ ਨਿਕਲਿਆ ਏ। ਹਿੰਦੀ ਦੇ ਲਫ਼ਜ਼ ਸਪਤਾਹ ਦਾ ਵੀ ਇਹੋ ਮਤਲਬ ਹੈ, ਕਿਉਂਕਿ ਸੰਸਕ੍ਰਿਤ ਵਿੱਚ ਸਪਤ ਦਾ ਮਤਲਬ 7 ਹੈ। ਇਸੇ ਤਰ੍ਹਾਂ ਅਰਬੀ ਵਿੱਚ ਹਫਤੇ ਵਾਲੇ ਦਿਨ ਨੂੰ ਯੌਮਤ ਸਬਤ ਕਹਿੰਦੇ ਨੇ। ਇਹ ਇਬਰਾਨੀ ਲਫ਼ਜ਼ ਸ਼ਾਬਤ ਤੋਂ ਨਿਕਲਿਆ ਹੈ, ਜਿਸ ਦੇ ਮਤਲਬ ਆਰਾਮ ਕਰਨ ਦੇ ਨੇ। ਚਾਈਨਾ ਦੇ ਵਿੱਚ ਵੀ ਦਿਨਾਂ ਦੇ ਨਾਂ ਦੇਵੀ ਦੇਵਤਾ ਦੇ ਨਾਵਾਂ ਤੇ ਰੱਖੇ ਗਏ ਨੇ, ਪਰ ਇਹਨਾਂ ਦਾ ਹਫਤਾ ਪੀਰ ਵਾਲੇ ਦਿਨ ਯਾਨੀ ਮੰਡੇ ਤੋਂ ਸਟਾਰਟ ਹੁੰਦਾ ਏ। ਤਾਰੀਖੀ ਇਤਬਾਰ ਦੇ ਨਾਲ ਬਾਬਲ ਦੇ ਲੋਕ 6 ਦੇ ਅਦਦ ਨੂੰ ਬੜੀ ਅਹਿਮੀਅਤ ਦਿੰਦੇ ਸਨ। ਉਹਨਾਂ ਮੁਤਾਬਕ 6 ਐਸਾ ਅਦਦ ਹੈ ਜਿਸ ਨੂੰ ਅੱਧਾ ਕੀਤਾ ਜਾ ਸਕਦਾ ਹੈ ਤੇ ਉਸ ਦੇ 3 ਹਿੱਸੇ ਵੀ ਕੀਤੇ ਜਾ ਸਕਦੇ ਨੇ। ਇਸੇ ਤਰ੍ਹਾਂ ਬਾਬਲ ਦੇ ਲੋਕਾਂ ਮੁਤਾਬਕ ਦਾਇਰੇ ਨੂੰ 6 ਹਿੱਸਿਆਂ ਵਿੱਚ ਤਕਸੀਮ ਕੀਤਾ ਜਾ ਸਕਦਾ ਹੈ। ਇਸੇ ਬੇਸ ਤੇ ਉਹਨਾਂ ਨੇ ਪੂਰੇ ਦਾਇਰੇ ਨੂੰ 360 ਦੇ ਜ਼ਾਵੀਏ ਬਣਾਏ ਤੇ ਕਿਸੇ ਵੀ ਇਕਾਈ ਨੂੰ 60 ਹਿੱਸਿਆਂ ਵਿੱਚ ਤਕਸੀਮ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ। ਇਹਨਾਂ ਜ਼ਾਵੀਆਂ ਮੁਤਾਬਕ 1 ਘੰਟੇ ਨੂੰ 60 ਮਿੰਟਾਂ ਤੇ ਹਰ ਮਿੰਟ ਨੂੰ 60 ਸਕਿੰਟਾਂ ਵਿੱਚ ਤਕਸੀਮ ਕੀਤਾ ਜਾ ਸਕਦਾ ਸੀ। ਇਹ ਉਹ ਸਿਸਟਮ ਹੈ ਜਿਹੜਾ ਅੱਜ ਵੀ ਚੱਲਦਾ ਆ ਰਿਹਾ ਹੈ। ਇਹ ਸੀ ਸਾਡੀ ਅੱਜ ਦੀ ਵੀਡੀਓ ਹਫਤੇ ਦੇ 7 ਦਿਨਾਂ ਦੇ ਬਾਰੇ, ਤੇ ਹਮੇਸ਼ਾ ਵਾਂਗੂ ਅਸੀਂ ਫਿਰ ਉਮੀਦ ਕਰਦੇ ਹਾਂ ਕਿ ਬਾਕੀ ਵੀਡੀਓ ਵਾਂਗੂ ਤੁਹਾਨੂੰ ਇਹ ਵੀਡੀਓ ਵੀ ਚੰਗੀ ਲੱਗੀ ਹੋਵੇਗੀ। ਕਮੈਂਟ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਆ ਕਰੋ।